ਅਗਲੀ ਖਬਰ ਵੱਲ ਚਲੀਏ। ਅੱਜ ਰਾਤ ਨੂੰ 11:59 ਦੇ ਉੱਤੇ ਟਾਈਟਲ 42 ਬਾਰਡਰ ਤੇ ਖਤਮ ਹੋਣ ਜਾ ਰਿਹਾ, ਜਿਸ ਨੂੰ ਦੇਖਦੇ ਹੋਏ ਸੀਬੀਪੀ ਕਸਟਮ ਬਾਰਡਰ ਪੈਟਰੋਲ ਏਜੰਟ ਤੇ ਯੂਐਸ ਦੀ ਸਰਕਾਰ ਨੂੰ ਕਾਫੀ ਵਕਤ ਪਿਆ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਾਰਡਰ ਤੇ ਇਕੱਠੇ ਆ ਕਿ ਕਿਸ ਤਰ੍ਹਾਂ ਉਹ ਕ੍ਰਾਸ ਕਰਕੇ ਆ ਸਕਦੇ ਆ। ਸਵੇਰੇ ਵੀ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੇਹੈਂਡਰੋ ਮੈਯੋਰਕਾਸ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ। ਬਾਅਦ ਦੁਪਹਿਰ ਵੀ ਇੱਕ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਸਾਹਮਣੇ ਸਟੇਟਮੈਂਟ ਜਾਰੀ ਕੀਤੀ ਆ, ਜਿਹਦੇ ਵਿੱਚ ਉਹਨੇ ਕਿਹਾ ਵੀ ਆਪਣੀ ਲਾਈਫ ਨੂੰ ਰਿਸਕ ਨਾ ਕਰੋ, ਆਪਣੀਆਂ ਸੇਵਿੰਗਸ ਨੂੰ ਨਾ ਗਵਾਓ, ਤੇ ਤੁਹਾਨੂੰ ਰਿਮੂਵ ਕਰ ਦਿੱਤਾ ਜਾਊਗਾ ਯੂਐਸਏ ਦੇ ਵਿੱਚੋਂ। ਇਹ ਉਹਨਾਂ ਨੇ ਅੱਜ ਕੁਝ ਘੰਟੇ ਪਹਿਲਾਂ ਜੋ ਆ ਇੱਕ ਹੋਰ ਵਾਰਨਿੰਗ ਦਿੱਤੀ ਹੈਗੀ ਆ। ਇਹ ਪਤਾ ਚੱਲ ਰਿਹਾ ਵੀ ਮੈਸਿਵ ਇਨਫਲਕਸ ਆਫ ਇਲੀਗਲ ਇਮੀਗ੍ਰੇਸ਼ਨ ਹੋਊਗੀ। ਪਿਛਲੇ 3 ਦਿਨਾਂ ਤੋਂ ਲਗਭਗ 10,000 ਦੇ ਕਰੀਬ ਹਰ ਰੋਜ਼ ਸੀਬੀਪੀ ਵਾਲੇ ਫੜ ਕੇ ਲੋਕਾਂ ਨੂੰ ਉਹਨਾਂ ਦੀਆਂ ਐਪਲੀਕੇਸ਼ਨਾਂ ਜੋ ਵੀ ਆ ਪ੍ਰੋਸੈਸ ਕਰ ਰਹੇ ਹੈਗੇ ਆ। ਇਸ ਟਾਈਮ ਦੇ ਉੱਤੇ 26,000 ਦੇ ਕਰੀਬ ਮਾਈਗ੍ਰੈਂਟਸ ਫੈਡਰਲ ਕਸਟਡੀ ਦੇ ਵਿੱਚ ਆ, ਤੇ ਕਪੈਸਿਟੀ ਸਿਰਫ 19,000 ਦੀ ਹੈਗੀ ਆ। ਆਲਰੇਡੀ ਓਵਰ ਕਰਾਊਡਡ ਆ। ਐਰੀਜ਼ੋਨਾ ਦੇ ਬਹੁਤ ਸਾਰੀਆਂ ਕਾਉਂਟੀਜ਼ ਦੇ ਪੁਲਿਸ ਆਫੀਸਰਸ ਨੇ ਇਹ ਕਿਹਾ ਆ ਵੀ ਉੱਥੇ ਹੋ ਸਕਦਾ ਵੀ ਜਿਹੜੇ ਸੈਂਟਰ ਬਣਾਏ ਆ ਉਹਨਾਂ 'ਚ ਜੋ ਲੋਕ ਆ ਉਹਨਾਂ ਨੂੰ ਫ੍ਰੀ ਛੱਡ ਦਿੱਤਾ ਜਾਵੇ ਫਰਾਈਡੇ ਤਾਈਂ। ਸੋ ਆਮ ਲੋਕ ਸਟਰੀਟਾਂ ਤੇ ਆ ਜਾਊਗੇ, ਕਿਉਂਕਿ ਉਹਨਾਂ ਕੋਲ ਨਵੇਂ ਜੋ ਬੰਦੇ ਆਣੇ ਆ ਉਹਨਾਂ ਦੇ ਲਈ ਜਗ੍ਹਾ ਹੈ ਨਹੀਂ। ਇਹ ਵੀ ਦੱਸਦੇ ਜਾਈਏ, ਜਦੋਂ ਹੀ ਟਾਈਟਲ 42 ਖਤਮ ਹੋਣਾ ਹੈ, ਸੇਮ ਟਾਈਮ ਤੇ ਟਾਈਟਲ 8 ਲਾਗੂ ਹੋ ਜਾਣਾ, ਜਿਹਦੇ ਮੁਤਾਬਕ ਸੀਬੀਬੀ ਵਾਲੇ ਕਿਸੇ ਨੂੰ ਵੀ ਡਿਪੋਰਟ ਕਰ ਸਕਦੇ ਹੈਗੇ। ਜੇ ਵਾਪਸ ਫੇਰ ਆਂਦਾ ਆ, ਉਹਨਾਂ ਨੂੰ 5 ਸਾਲਾਂ ਤੱਕ ਬੈਨ ਵੀ ਲੱਗ ਸਕਦਾ ਤੇ ਕ੍ਰਿਮੀਨਲ ਚਾਰजेस ਵੀ ਲੱਗ ਸਕਦੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਆ ਵੀ ਜੋ ਬਾਰਡਰ ਪੈਟਰੋਲ ਏਜੰਟਸ ਹੈਗੇ ਆ, ਉਹ ਬੜੇ ਟੈਲੈਂਟਡ ਹੈਗੇ ਆ। ਆਪਾਂ ਉਹਨਾਂ ਦਾ ਹੀਰੋਇਜ਼ਮ ਗਿਣ ਰਹੇ ਹੈਗੇ ਆ, ਜਿਹੜੀ ਇੰਨੀ ਮੁਸ਼ਕਲ ਦੇ ਵਿੱਚ ਕੰਮ ਕਰ ਰਹੇ ਆ। ਤੇ ਨੰਬਰ 2 ਦੇ ਵਿੱਚ ਕਹਿੰਦੇ ਵੀ ਇਹ ਮੈਂ ਦੱਸਣਾ ਚਾਹੁੰਦਾ ਹਾਂ ਲੋਕਾਂ ਨੂੰ ਵੀ ਮੈਜੋਰਟੀ ਆਫ ਦਾ ਪੀਪਲ ਵਿਲ ਬੀ ਰਿਮੂਵਡ ਜੇ ਉਹ ਕੁਆਲੀਫਾਈ ਨਾ ਹੋਏ ਯੂਨਾਈਟਿਡ ਸਟੇਟਸ ਦੇ ਜੋ ਲਾਜ਼ ਹੈਗੇ ਆ ਪੋਲੀਟੀਕਲ ਅਸਾਈਲਮ ਦੇਣ ਵਾਲੇ। ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਬਣੀ ਹੋਈ ਆ, ਪਰ ਕਈ ਲੋਕ ਕਈ ਮਹੀਨਿਆਂ ਤੋਂ 2000 ਮੀਲ ਲੰਮਾ ਬਾਰਡਰ ਆ ਮੈਕਸੀਕੋ ਦੇ ਨਾਲ ਯੂਐਸਏ ਦਾ ਲੱਗਦਾ, ਉੱਥੇ ਖੜੇ ਆ, ਵੇਟ ਕਰ ਰਹੇ ਆ ਟੈਂਟਾਂ 'ਚ ਆ ਵੀ ਕਿਸੇ ਤਰ੍ਹਾਂ ਆਪਾਂ ਜੋ ਆ ਅਮਰੀਕਾ ਦੇ ਵਿੱਚ ਐਂਟਰ ਕਰ ਜਾਈਏ। ਜੀ 65,000 ਤੋਂ ਵੱਧ ਲੋਕ ਇਸ ਟਾਈਮ ਇੰਤਜ਼ਾਰ ਆ। ਪਿਛਲੇ 3 ਦਿਨ 'ਚ 10,000 ਤੋਂ ਵੱਧ ਲੋਕ ਸੀਬੀਪੀ ਦੇ ਨਾਲ ਸਿੱਧਾ ਉਹ ਹੋ ਰਹੇ ਆ, ਤੇ ਡਸਟ ਸਟੋਰਮਸ ਉੱਥੇ ਆ ਰਹੇ ਆ। ਤੇ ਆਪਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸ ਹੀ ਦਿੱਤਾ ਵੀ ਕੀ ਜਿਹੜੀ ਸਥਿਤੀ ਬਣੀ ਪਈ ਆ। ਜਿੰਨੇ ਵੀ ਨਾਲ ਦੇ ਨਾਲ ਇਹ ਇੱਕ ਚੀਜ਼ ਐਡ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਨੇ ਕੱਲ੍ਹ ਬੁੱਧਵਾਰ ਨੂੰ ਇੱਕ ਨਵਾਂ ਰੂਲ ਫਾਈਨਲ ਕਰ ਦਿੱਤਾ, ਜਿਸ ਦੇ ਤਹਿਤ ਜੇ ਕੋਈ ਹੋਰ ਮੁਲਕ ਤੋਂ ਆ ਰਿਹਾ ਆ ਮੈਕਸੀਕੋ ਜਾਂ ਕੈਨੇਡਾ ਨੂੰ ਛੱਡ ਕੇ, ਯਾਨੀ ਕਿ ਉੱਥੇ ਦੇ ਵਸਨੀਕ ਨਹੀਂ ਆ, ਤੇ ਦੂਜੇ ਹੋਰ ਮੁਲਕਾਂ ਤੋਂ, ਜੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਵੀ ਉੱਥੇ ਪੰਜਾਬ ਭਾਰਤ ਤੋਂ ਜੇ ਉਹ ਆ ਰਹੇ ਹੈਗੇ ਆ, ਤਾਂ ਕਹਿੰਦੇ ਵੀ ਜੇ ਇਲੀਗਲੀ ਇੱਥੇ ਐਂਟਰ ਕਰਦੇ ਆ ਤੇ ਉਹਨਾਂ ਨੂੰ ਉਹਨਾਂ ਦਾ ਅਸਾਈਲਮ ਰੱਦ ਕੀਤਾ ਜਾ ਸਕਦਾ ਹੈ। ਤੇ ਨਾਲ ਦੇ ਨਾਲ ਜੇ ਇਸ ਮੁਲਕ ਦੇ ਜ਼ਰੀਏ ਆ ਰਹੇ ਆ, ਜਿੱਦੋਂ ਦੀ ਆ ਰਹੇ ਆ, ਉੱਥੇ ਵੀ ਉਹਨਾਂ ਨੂੰ ਅਪਲਾਈ ਜਿਹੜਾ ਉਹ ਕੀਤਾ ਹੋਣਾ ਚਾਹੀਦਾ। ਫਿਰ ਹੀ ਅਸਾਈਲਮ ਦੇ ਲਈ ਇੱਥੇ ਉਹਨਾਂ ਨੂੰ ਅਰਜੀ ਜਿਹੜੀ ਉਹ ਅੱਗੇ ਇੱਕ ਹਿਸਾਬ ਦੇ ਨਾਲ ਜਾਊਗੀ, ਮਨਜ਼ੂਰੀ ਮਿਲੂਗੀ। ਇਹ ਜਿਹੜਾ ਰਾਈਟ ਨਾਓ ਰੂਲ ਆ, ਆਉਣ ਵਾਲੇ ਸਮੇਂ 'ਚ ਚੇਂਜ ਵੀ ਹੋ ਸਕਦਾ ਆ, ਪਰ ਰਾਈਟ ਨਾਓ ਬਾਈਡਨ ਪ੍ਰਸ਼ਾਸਨ ਨੇ ਇਸ ਨੂੰ ਫਾਈਨਲ ਕਰ ਦਿੱਤਾ ਆ। ਇਹਦੇ ਨਾਲ ਕਾਫੀ ਅਸਰ ਜਿਹੜਾ ਉਹ ਪਵੇਗਾ। ਟ੍ਰਾਂਜ਼ਿਟ ਬੈਨ ਜਿਹੜਾ ਉਹ ਕਹਿ ਸਕਦੇ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਫਾਈਨਲ ਕਰ ਦਿੱਤਾ ਆ। ਕਿਸ ਦਿਨ ਤੋਂ ਲਾਗੂ ਹੋਣਾ ਆ? ਕੱਲ੍ਹ ਤੋਂ ਹੀ ਲਾਗੂ ਹੋ ਜਾਣਾ ਆ, 2-4 ਦਿਨ ਬਾਅਦ ਹੋਣਾ ਆ, ਜਾਂ ਆਲਰੇਡੀ ਲਾਗੂ ਹੋ ਗਿਆ ਆ? ਇਸ ਦੀ ਤਰੀਕ ਉਹਨਾਂ ਨੇ ਨਹੀਂ ਦਿੱਤੀ, ਪਰ ਰੂਲ ਜਿਹੜਾ ਹੈ ਉਹਨਾਂ ਨੇ ਟੋਟਲੀ ਇਸ ਨੂੰ ਫਾਈਨਲ ਕਰ ਦਿੱਤਾ ਆ। ਸੋ ਜੀ, ਪਰ ਵਾਈਟ ਹਾਊਸ ਵੱਲੋਂ, ਹੋਮਲੈਂਡ ਸਿਕਿਉਰਿਟੀ ਵੱਲੋਂ ਧੜਾ-ਧੜ ਪ੍ਰੈਸ ਕਾਨਫਰੰਸ ਸਟੇਟਮੈਂਟਸ ਆ ਰਹੀਆਂ। ਇਸੇ ਤਰ੍ਹਾਂ ਜੁੜੇ ਰਹੋ। ਸਵੇਰੇ ਵੀ ਆਪਾਂ ਜੋ ਅਪਡੇਟ ਅਮਰੀਕਾ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਵੀ ਆਪਾਂ ਤੁਹਾਨੂੰ ਅਪਡੇਟ ਕਰਾਂਗੇ ਜੇ ਕੋਈ ਇੱਧਰੋਂ ਵਾਈਟ ਹਾਊਸ ਵੱਲੋਂ ਜਾਂ ਹੋਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਾਂ ਸੀਬੀਬੀ ਵੱਲੋਂ ਕੋਈ ਸਟੇਟਮੈਂਟ ਜਾਰੀ ਹੋਈ।